ਤੇ ਅਗਲੀ ਖਬਰ ਵੀ ਆਪਣੀ ਉਸੇ ਨਾਲ ਹੀ ਤਾਲੁਕਾਤ ਰੱਖਦੀ ਹੈ। ਪਰ ਇਸ ਵੇਲੇ ਅੱਧੀ ਕਾਂਗਰਸ ਤਾਂ ਕਮਲ ਦੇ ਫੁੱਲ ਦੇ ਰੰਗ ਦੇ ਵਿੱਚ ਰੰਗੀ ਗਈ ਹੈ ਤੇ ਸਿਆਸੀ ਮਜਬੂਰੀਆਂ ਇਹ ਨੇ ਕਿ ਕਿਸੇ ਨੂੰ ਇਹ ਲੱਗਦਾ ਕਿ ਦਿਹਾਤ ਦੇ ਵਿੱਚ ਨਹੀਂ ਕੁਛ ਬਣਨਾ, ਕਿਸੇ ਨੂੰ ਇਹ ਲੱਗਦਾ ਕਿ ਸ਼ਹਿਰਾਂ ਦੇ ਵਿੱਚੋਂ ਜਾਣਾ ਔਖਾ ਹੋ ਜੂ, ਤੇ ਇਹ ਵੀ ਲੱਗਦਾ ਕਿ ਬਈ ਦਿੱਲੀ ਦੀ ਬਾਂਹ ਫੜੇ ਬਿਨਾਂ ਹੁਣ ਪਾਰ ਉਤਾਰਾ ਜਿਹੜਾ ਉਹ ਨਹੀਂ ਹੋਣਾ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਵੀ ਇਦਾਂ ਦੀ ਵੀ ਆ, ਪੰਜਾਬ ਦੀ ਸਿਆਸਤ ਦੇ ਨਾਲ ਹੀ ਆ। ਅਸ਼ਵਨੀ ਸ਼ਰਮਾ ਜੀ ਤਾਂ ਸਮਾਨ ਸਮੇਟ ਕੇ ਕਹਿੰਦੇ ਚਲੇ ਗਏ, ਜਾਖੜ ਭਾਜਪਾ ਦੇ ਪ੍ਰਧਾਨ ਬਣ ਗਏ ਪੰਜਾਬ ਦੇ। ਪ੍ਰਵੀਨ ਜੀ, ਸ਼ੁੱਕਰਵਾਰ ਤੋਂ ਹੀ ਇਹ ਖਬਰ ਆਉਣੀ ਸ਼ੁਰੂ ਹੋ ਗਈ ਸੀ ਲਗਭਗ ਜੀ ਕਿ ਇਹ ਤੈਅ ਆ, ਪਰ ਜਦੋਂ ਸੁਨੀਲ ਜਾਖੜ ਬੀਜੇਪੀ ਸ਼ਾਮਲ ਹੋਏ ਸੀ ਉਸ ਸਮੇਂ ਹੀ ਆਪਾਂ ਇਹ ਗੱਲ ਕੀਤੀ ਸੀਗੀ ਕਿ ਇਹ ਪ੍ਰਧਾਨਗੀ ਤੱਕ ਜਾਣਗੇ ਜੀ, ਤੇ ਉਹ ਤੈਅ ਮੰਨਿਆ ਜਾ ਰਿਹਾ ਸੀਗਾ ਕਿ ਬੀਜੇਪੀ ਸੁਨੀਲ ਜਾਖੜ ਨੂੰ ਉਹੀ ਨਹੀਂ ਲੈ ਕੇ ਗਈ, ਉਸ ਨੂੰ ਉਹਦੇ ਵਿੱਚੋਂ ਬਹੁਤ ਕੁਝ ਦਿਖਦਾ ਜੀ। ਤੇ ਅੱਜ ਜਿਸ ਸਥਿਤੀ ਤੇ ਪੰਜਾਬ 'ਚ ਬੀਜੇਪੀ ਆ ਕੇ ਖਲੋਤੀ ਆ, ਪੰਜਾਬ ਦੇ ਵਿੱਚ ਬੀਜੇਪੀ ਦੇ 4-5 ਧੜੇ ਨੇ ਜੀ ਜੀ, ਜਿਨ੍ਹਾਂ ਚੋਂ ਲੈ ਦੇ ਕੇ ਇੱਕ ਸਰਗਰਮ ਧੜਾ ਰਹਿ ਗਿਆ ਤੇ ਉਹਨੇ ਵੀ ਹੁਣ ਸਮਾਨ ਬੰਨ ਲਿਆ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਕਿਸੇ ਸਮੇਂ ਮਤਲਬ ਕਿ ਤੁਸੀਂ ਜੇਕਰ ਕਹੋ ਤਾਂ ਅਸ਼ਵਨੀ ਦੇ ਪਹਿਲਾਂ ਜਾਂ ਕਮਲ ਸ਼ਰਮਾ ਹੋਰਾਂ ਤੋਂ ਪਹਿਲਾਂ ਅਵਿਨਾਸ਼ ਰਾਏ ਖੰਨਾ ਹੋਰੀ ਇੱਕ ਤਕੜੀ ਧਿਰ ਵਜੋਂ ਵਿਚਰਦੇ ਰਹੇ, ਬਿਲਕੁਲ ਹੈ ਨਾ। ਬੇਸ਼ੱਕ ਉਹਨਾਂ ਨੂੰ ਵੱਡਾ ਰੁਤਬਾ ਮਿਲਦਾ ਰਹਿੰਦਾ ਸਮੇਂ-ਸਮੇਂ, ਹਾਈ ਕਮਾਂਡ ਦੇ ਖਾਸ ਨੇ, ਪਰ ਉਹ ਪੰਜਾਬ ਦੀ ਸਿਆਸਤ ਤੋਂ ਦੂਰ ਕਰ ਲਏ ਜਿਹੜੇ ਪੰਜਾਬ 'ਚ ਬੀਜੇਪੀ ਦੇ ਪ੍ਰਧਾਨ ਰਹੇ ਨੇ। ਕਿਸੇ ਸਮੇਂ ਮਦਨ ਮੋਹਨ ਮਿੱਤਲ ਹੋਰਾਂ ਦੀ ਤੂਤੀ ਬੋਲਦੀ ਰਹੀ ਆ ਪੰਜਾਬ 'ਚ, ਬੀਜੇਪੀ ਦਾ ਚਿਹਰਾ ਮੋਹਰਾ ਰਹੇ ਨੇ, ਅਡਵਾਨੀ ਦੇ ਖਾਸਮ ਖਾਸ ਸੀ ਜੀ, ਹੈ ਨਾ। ਤੇ ਉਹ ਫਿਰ ਉਸ ਤੋਂ ਬਾਅਦ ਮਤਲਬ ਕਿ ਮਨੋਰੰਜਨ ਕਾਲੀਆ ਹੋਰਾਂ ਦੇ ਬਾਪੂ ਤੇ ਫਿਰ ਮਨੋਰੰਜਨ ਕਾਲੀਆ ਹੋਰੀ ਇਹ ਧਿਰ ਇੱਕ ਤਕੜੀ ਧਿਰ ਰਹੇ ਨੇ, ਹੈ ਨਾ। ਵਿਜੇ ਸਾਂਪਲਾ ਦੇ ਹੱਥ ਵੀ ਪ੍ਰਧਾਨਗੀ ਆਈ, ਬੇਸ਼ੱਕ ਉਹ ਸੱਚੇ ਸੁੱਚੇ ਆਪਣੇ ਹਾਈਕਮਾਂਡ ਦੇ ਲੀਡਰਾਂ ਦੇ ਰਹੇ, ਪਰ ਇਹ ਸਾਰੇ ਧੜੇ ਆਪਣੇ ਆਪਣੇ ਇੰਨੇ ਛੋਟੇ ਸੀਗੇ ਕਿ ਆਪਣੇ ਆਪ 'ਚ ਇੱਕ ਇਕੱਠੀ ਤਾਕਤ ਨਹੀਂ ਬਣ ਸਕੇ। ਕਮਲ ਸ਼ਰਮਾ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦਾ ਗਰੁੱਪ ਚੁੱਪ ਹੀ ਕਰ ਗਿਆ, ਸਰੈਂਡਰ ਹੀ ਕਰ ਗਿਆ, ਜਾਂ ਵੱਖ-ਵੱਖ ਲੀਡਰਾਂ ਦੇ ਮਗਰ ਖਲੋਤਾ ਨਜ਼ਰ ਆਉਂਦਾ। ਅਸ਼ਵਨੀ ਸ਼ਰਮਾ ਲੱਗਦਾ ਸੀ ਕਿ ਮੇਰਾ ਤਾਂ ਕੋਈ ਮੁਕਾਬਲਾ ਹੀ ਨਹੀਂ, ਸਿੱਧੂ ਸੀ, ਇੱਕ ਸਿੱਧੂ ਵੀ ਚਲਾ ਗਿਆ ਤੇ ਮੇਰਾ ਕੌਣ ਮੁਕਾਬਲਾ, ਹੁਣ ਮੈਨੂੰ ਕੋਈ ਮਸਲਾ ਨਹੀਂ। ਆ ਜਿਹੜੇ ਕਾਂਗਰਸੀ ਆਏ ਨੇ, ਇਹ ਸਾਡੀ ਜਿਹੜੀ ਪਾਰਟੀ ਦੀ ਇੱਕ ਸਿਧਾਂਤ ਆ ਉਹਦੇ ਹਿਸਾਬ ਨਾਲ ਇਹਨਾਂ ਨੂੰ ਮੰਤਰੀਆਂ ਉਹਦੇ ਤਾਂ ਮਿਲ ਸਕਦੇ ਨੇ ਜੇ ਕੱਲ ਨੂੰ ਸਰਕਾਰ ਗਲਤੀ ਨਾ ਬਣ ਗਈ, ਹੈ ਨਾ, ਜਾਂ MP MLA ਤਾਂ ਲੜ ਸਕਦੇ ਨੇ, ਪਰ ਸੰਗਠਨ 'ਚ ਉਹਦਾ ਨਹੀਂ, ਕਿਉਂਕਿ ਭਾਜਪਾ ਦਾ ਇੱਕ ਸਿਧਾਂਤ ਹੈ ਪ੍ਰਵੀਨ ਜੀ। ਅੱਛਾ, ਇਹ ਕਹਿੰਦੇ ਕਿ ਆਪਾਂ ਜਿਹੜਾ ਦੂਜੀ ਪਾਰਟੀ ਦਾ ਲੀਡਰ ਲਿਆਓ, ਚਾਹੇ ਉਹ ਚੋਰ ਲਿਆਓ, ਚਾਹੇ ਠੱਗ ਲਿਆਓ, ਚਾਹੇ ਭ੍ਰਸ਼ਟਾਚਾਰੀ ਲਿਆਓ, ਚਾਹੇ ਇਮਾਨਦਾਰੀ ਲਿਆਓ, ਚਾਹੇ ਖਰੀਦ ਕੇ ਲਿਆਓ, ਚਾਹੇ ਤੋੜ ਕੇ ਲਿਆਓ, ਚਾਹੇ ਮਨਾ ਕੇ ਲਿਆਓ, ਚਾਹੇ ਡਰਾ ਕੇ ਲਿਆਓ, ਉਸ ਨੂੰ ਸੱਤਾ ਦੇ ਤੌਰ ਤੇ, ਅਹੁਦਿਆਂ ਦੇ ਤੌਰ ਤੇ, ਮੰਤਰਾਲਿਆਂ ਦੇ ਤੌਰ ਤੇ, MP MLA ਦੇ ਤੌਰ ਤੇ ਜਿਹੜੇ ਮਰਜ਼ੀ ਥਾਂ ਲੜਾ ਲਓ, ਜਿਹੜਾ ਮਰਜ਼ੀ ਉਹਦਾ ਦੇ ਲਓ, ਕੋਈ ਮਸਲਾ ਨਹੀਂ, ਠੀਕ ਹੈ। ਪਰ ਉਹਨੂੰ ਸੰਗਠਨ 'ਚ ਮੁਰਲੀ ਕਤਾਰ ਦਾ ਉਹਦਾ ਨਹੀਂ ਦੇਣਾ, ਡੰਮੀ ਉਹਦੇ ਦੇਣੇ ਆ ਦੇ ਦੋ ਕਿ 50 ਉਪ ਪ੍ਰਧਾਨ ਬਣਾਏ, 30 ਸੈਕਟਰੀ ਬਣਾਏ, ਹੈ ਨਾ, 40 ਜੁਆਇੰਟ ਸੈਕਟਰੀ ਬਣਾਏ, ਉਹਨਾਂ ਜਿਹੜੇ ਮਰਜ਼ੀ ਉਹ ਦੇ ਦੋ, ਉਹ ਤਾਂ ਕਾਗਜ਼ੀ ਉਹਦੇ ਹੁੰਦੇ ਆ ਜੀ। ਪਰ ਮੁਰਲੀ ਕਤਾਰ ਪ੍ਰਧਾਨ, ਜਨਰਲ ਸੈਕਟਰੀ, ਇਹੋ ਜਿਹੇ ਉਹਦੇ ਸੰਗਠਨ 'ਚ ਬਾਹਰਲੇ ਬੰਦਿਆਂ ਨੂੰ ਦੇਣੋਂ ਬਚਦੇ ਆ, ਜਿਹੜਾ ਸੰਘ 'ਚ ਹੋ ਕੇ, ਕਾਕੀ ਨਿੱਕਰ 'ਚ ਹੋ ਕੇ ਨਾ ਆਇਆ ਹੋਵੇ, ਉਹਨੂੰ ਨਹੀਂ ਦਿੰਦੇ ਛੇਤੀ। ਪਰ ਹੁਣ ਸੁਨੀਲ ਜਾਖੜ ਨੂੰ ਜਦੋਂ ਇਹ ਅਹੁਦਾ ਦੇਣ ਜਾ ਰਹੇ ਨੇ ਤਾਂ ਪੰਜਾਬ ਦੀ ਬੀਜੇਪੀ ਦੇ ਲੀਡਰ ਘੁਸਰ ਮੁਸਰ ਜ਼ਰੂਰ ਕਰਦੇ ਨੇ ਜੀ। ਅਸ਼ਵਨੀ ਸ਼ਰਮਾ ਨੂੰ ਤੋੜਨ ਤੋਂ ਬਾਅਦ ਤਰੁਣ ਚੁੱਘ ਸੋਚਦੇ ਸੀ ਕਿ ਮੇਰੇ ਹੱਥ ਪ੍ਰਧਾਨਗੀ ਆ ਜਾਣੀ ਹੈ। ਜਿਆਣੀ ਕਹਿੰਦੇ ਮੈਂ ਬਹੁਤ ਰੌਲਾ ਪਾਇਆ ਕਿਸਾਨ ਅੰਦੋਲਨ ਦੇ ਵਿੱਚ, ਮੈਂ ਬਹੁਤ ਗਾਲਾਂ ਖਾਧੀਆਂ, ਹੈ ਨਾ। ਗਰੇਵਾਲ ਕਹਿੰਦੇ ਗਾਲਾਂ ਤਾਂ ਮੈਂ ਵੀ ਤੇਰੇ ਨਾਲੋਂ ਵੱਧ ਖਾਧੀਆਂ। ਇਹ ਸਾਰੇ ਦੌੜ 'ਚ ਨੇ, ਇਹ ਅੱਜ ਵੀ ਦੌੜ 'ਚ ਸਮਝਦੇ ਨੇ ਆਪਣੇ ਆਪ ਨੂੰ ਪ੍ਰਧਾਨਗੀ ਦੀ, ਠੀਕ ਹੈ। ਪਰ ਫਿਰ ਵੀ ਸਭ ਤੋਂ ਵੱਧ ਚਰਚਾ ਇਸ ਮੌਕੇ ਸੁਨੀਲ ਜਾਖੜ ਦੀ ਆ। ਸੁਨੀਲ ਜਾਖੜ ਪੰਜਾਬ ਦਾ ਇੱਕ ਧੜੱਲੇ ਦਾ ਲੀਡਰ ਮੰਨਿਆ ਜਾਂਦਾ। ਸੁਨੀਲ ਜਾਖੜ ਪੰਜਾਬ ਦੀ ਪੇਂਡੂ ਵਿਰਾਸਤ ਨੂੰ, ਪਿੰਡਾਂ ਦੀ ਖੁਸ਼ਬੂ ਨੂੰ ਸਮਝਣ ਵਾਲਾ ਲੀਡਰ ਸਮਝਿਆ ਜਾਂਦਾ। ਸੁਨੀਲ ਜਾਖੜ ਨੂੰ ਕਹਿੰਦੇ ਖੇਤਾਂ ਦੀ ਮਿੱਟੀ ਦੀ ਪਹਿਚਾਣ ਵੀ ਹੈ, ਪਹੇ ਤੇ ਉੱਡਦੀ ਮਿੱਟੀ ਦਾ ਵੀ ਪਤਾ ਹੈ, ਸ਼ਹਿਰਾਂ ਨੂੰ ਜਾਂਦੀਆਂ ਸੜਕਾਂ ਦਾ ਵੀ ਪਤਾ ਹੈ, ਕਾਰਪੋਰੇਟ ਘਰਾਣੇ ਦੀਆਂ ਮੁਸ਼ਕਲਾਂ ਦਾ ਵੀ ਪਤਾ ਹੈ। ਉਹ ਪੈਂਟ ਕਮੀਜ਼ ਪਾ ਕੇ ਵਪਾਰੀਆਂ 'ਚ ਵੀ ਬੈਠਣਾ ਜਾਣਦਾ ਹੈ, ਉਹ ਕੁੜਤਾ ਪਜਾਮਾ ਪਾ ਕੇ ਬਾਗਾਂ 'ਚ ਕੰਮ ਕਰਨਾ ਵੀ ਜਾਣਦਾ ਹੈ। ਇਸ ਲਈ ਉਹ ਜੱਟ ਵੀ ਹੈ ਤੇ ਉਹ ਕਾਰਪੋਰੇਟ ਚਿਹਰਾ ਵੀ ਹੈ, ਉਹ ਹਿੰਦੂ ਵੀ ਹੈ, ਉਹਨੂੰ ਸਾਰੀ ਪੰਜਾਬ ਦੀ ਸਮਝ ਹੈ। ਇਹ ਚਿਹਰਾ ਬੀਜੇਪੀ ਨੂੰ ਕਹਿੰਦੇ ਬਹੁਤ ਫਿੱਟ ਬੈਠਦਾ, ਇਹਦੇ ਨਾਲ ਪਿੰਡਾਂ 'ਚ ਵੀ ਵੜ ਜਾਾਂਗੇ, ਇਹਦੇ ਨਾਲ ਪਹੁੰਚ ਵੀ ਕਰ ਲਾਂਗੇ, ਇਹਦੇ ਨਾਲ ਪੰਜਾਬ ਦੀ ਸ਼ੈਲੀ 'ਚ, ਕਿਉਂਕਿ ਜਿਹੜੇ ਬਾਕੀ ਲੀਡਰ ਨੇ ਇਹਨਾਂ ਦੇ, ਉਹਨਾਂ ਨੂੰ ਤਾਂ ਭਾਰਤੀ ਜਨਤਾ ਪਾਰਟੀ ਨਹੀਂ ਕਹਿਣਾ, ਉਹ ਤਾਂ ਭਾਰਤੀ ਜਨਤਾ ਪਾਰਟੀ ਉਹ ਕਹਿੰਦੇ ਨੇ, ਪੰਜਾਬ ਦੇ ਲੀਡਰ ਜੰਮ ਕੇ ਦੀ। ਸੋ ਸੁਨੀਲ ਜਾਖੜ ਨੂੰ ਉਸ ਸ਼ੈਲੀ 'ਚ, ਪੇਂਡੂ ਸ਼ੈਲੀ 'ਚ, ਪੰਜਾਬੀ ਸ਼ੈਲੀ 'ਚ, ਦੇਸੀ ਅੰਦਾਜ਼ 'ਚ ਗੱਲ ਕਰਨੀ ਆਉਂਦੀ ਆ ਜੀ। ਤੇ ਬੀਜੇਪੀ ਨੂੰ ਲੱਗਦਾ ਕਿ ਇਹ ਲੀਡਰ ਸਾਨੂੰ ਸਭ ਤੋਂ ਵੱਧ ਫਿੱਟ ਬੈਠਦਾ, ਜਿਹੜਾ ਜੱਟ ਵੀ ਆ ਤੇ ਹਿੰਦੂ ਵੀ ਆ।
ਤੇ ਪਰ ਇਹਦੇ ਮਗਰ ਪੰਜਾਬ ਕਿੰਨਾ ਆਊਗਾ ਇਹ ਬਾਅਦ ਦੀ ਗੱਲ ਹੈ। ਕੀ ਬੀਜੇਪੀ ਦੇ ਮਗਰ ਸਿੰਘ ਜਾਖੜ ਦੇ ਨਾਲ ਤੁਰ ਪਊ? ਐਂ ਤਾਂ ਤੁਸੀਂ ਬੜੀ ਤੋਪ ਕੈਪਟਨ ਵੀ ਲੈ ਕੇ, ਪਰ ਇਕੱਲਾ ਹੀ ਕੈਪਟਨ ਦਿਖਦਾ ਜੇ, ਲੋਕ ਨਹੀਂ ਦਿਖਦੇ। ਮਨਪ੍ਰੀਤ ਬਾਦਲ ਵੀ ਚਲਾ ਗਿਆ, ਸ਼ੇਰੋ ਸ਼ਹਿਰੀ ਵੀ ਨਾਲੇ ਆ। ਸੋ ਇਸ ਲਈ ਬੀਜੇਪੀ ਨੇ ਸਟੱਪ ਤਾਂ ਬਹੁਤ ਇਕੱਠਾ ਕਰ ਲਿਆ, ਪਰ ਇਹ ਸਭ ਦੇ ਬਾਵਜੂਦ ਉਹ ਸੁਨੀਲ ਜਾਖੜ ਦੇ ਦਾ ਖੇਡਣ ਲਈ ਇਸ ਲਈ ਤਿਆਰ ਨੇ। ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਸ਼ਾਇਦ ਪੰਜਾਬ ਦਾ ਜਿਹੜਾ ਹਿੰਦੂ ਅਜੇ ਵੀ ਸਾਡੇ ਨਾਲ ਨਹੀਂ ਆ ਰਿਹਾ, ਉਹ ਸ਼ਾਇਦ ਪੱਕਾ ਆ ਜਾਵੇ, ਤੇ ਪਿੰਡਾਂ ਚੋਂ ਕਿਸਾਨੀ ਵਾਲੀ ਵੋਟ ਵੀ ਅਸੀਂ ਇਹਦੇ ਨਾਲ ਖਿੱਚ ਸਕਦੇ ਹਾਂ, ਕਿਉਂਕਿ ਇਹਨੂੰ ਕਿਸਾਨੀ ਵਾਲੇ ਮਸਲਿਆਂ ਦਾ ਪਤਾ। ਸੋ ਇਸ ਲਈ ਸੁਨੀਲ ਜਾਖੜ ਤੇ ਦਾ ਖੇਡਣ ਦੀ ਤਿਆਰੀ ਚ, ਔਰ ਇਹ ਦਾ ਲੰਮੇ ਸਮੇਂ ਤੋਂ ਸੀਗਾ, ਕਿਉਂਕਿ ਬੀਜੇਪੀ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਇਹਨਾਂ ਦੇ ਨੱਡਾ, ਉਹਨਾਂ ਦੀ ਵੀ ਪਸੰਦ ਨੇ, ਤੇ ਅਮਿਤ ਸ਼ਾਹ ਜਿਵੇਂ ਇਹਨਾਂ ਨੂੰ ਬਾਂਹ ਫੜ ਕੇ ਮੂਹਰੇ ਲਿਆਉਂਦੇ ਨਜ਼ਰ ਆਏ ਪਿਛਲੇ ਦਿਨਾਂ 'ਚ ਕਿ ਆ ਜਾ ਭਾਈ, ਉੱਥੋਂ ਇਹ ਤੈਅ ਹੋ ਗਿਆ ਕਿ ਇਹਨਾਂ ਨੂੰ ਬੜਾ ਉਹਦਾ ਮਿਲਣ ਜਾ ਰਿਹਾ। ਕੁਝ ਨੇ ਤਾਂ ਇਹੀ ਸਮਝਿਆ ਸੀ ਕਿ ਸਿਰਫ ਗੁਰਦਾਸਪੁਰ ਲੜਾਉਣਗੇ, ਪਰ ਉਸ ਸਮੇਂ ਇਹ ਪਤਾ ਲੱਗ ਗਿਆ ਸੀ ਕਿ ਇਹਨਾਂ ਨੂੰ ਭਾਈ ਬੜਾ ਉਹਦਾ ਮਿਲੂਗਾ। ਸੋ ਇਹ ਤੈਅ ਆ ਜੀ, ਜੇ ਜਾਖੜ ਨਾਲ ਜਾਖੜ ਵਾਲੀ ਨਾ ਹੋਈ ਤਾਂ ਜਾਖੜ ਪ੍ਰਧਾਨ ਬਣ ਗਏ। ਬੇਸ਼ੱਕ ਅਸ਼ਵਨੀ ਸ਼ਰਮਾ ਕਹਿੰਦਾ ਮੈਂ ਅਸਤੀਫਾ ਨਹੀਂ ਦਿੱਤਾ, ਕਿ ਸਾਡੀ ਪਾਰਟੀ 'ਚ ਅਸਤੀਫੇ ਦਾ ਰਿਵਾਜ ਨਹੀਂਗਾ, ਮਤਲਬ ਸਾਨੂੰ ਤਾਂ ਉੱਪਰੋਂ ਹੁਕਮ ਆਉਂਦਾ ਕਿ ਭਾਈ ਨਵਾਂ ਲਾਤਾ ਤੇ ਅਸੀਂ ਨਵੇਂ ਦੇ ਮਗਰ ਖੜ ਜਾਾਂਗੇ ਕਹਿੰਦੇ ਜੀ। ਪਰ ਸਮਾਨ ਜਿਵੇਂ ਚੱਕ ਕੇ ਲੈ ਕੇ ਗਏ ਉਹ ਆਪਣੇ ਦਫ਼ਤਰ ਚੋਂ, ਜਿਹੜਾ ਪੰਜਾਬ ਬੀਜੇਪੀ ਦਾ ਦਫ਼ਤਰ ਆ, ਉੱਥੋਂ ਜਿਵੇਂ ਆਪਣਾ ਟੈਚੀ, ਬੈਗ, ਝੋਲਾ, ਚੱਪਲਾਂ, ਲਿਫਾਫਾ, ਕੁਝ ਹੋਰ ਨਿੱਕ ਸੁੱਕ ਆਪਣਾ ਇਕੱਠਾ ਕਰਕੇ ਲੈ ਗਏ, ਪ੍ਰੈਸ ਪ੍ਰੂਸ ਸਾਰਾ ਕੁਝ। ਉੱਥੋਂ ਹਿਸਾਬ ਲੱਗ ਗਿਆ ਕਿ ਭਾਈ ਬੋਰੀ ਬਿਸਤਰਾ ਬੰਨ ਲਿਆ ਅਸ਼ਵਨੀ ਸ਼ਰਮਾ ਨੇ ਤਾਂ। ਤੇ ਨਵਾਂ ਪ੍ਰਧਾਨ ਸੁਨੀਲ ਜਾਖੜ ਇਸ ਮੌਕੇ ਦਿੱਲੀ ਨੇ, ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਹ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਨੇ। ਉਧਰ ਗਜੇਂਦਰ ਸਿੰਘ ਸ਼ੇਖਾਵਤ ਹੋਣਾ ਦੀ ਬੀਜੇਪੀ ਹਾਈ ਕਮਾਂਡ ਇੱਕ ਡਿਊਟੀ ਲਾਈ ਆ, ਠੀਕ ਹੈ, ਕਿ ਜਿਹੜੇ ਮਾੜੇ ਮੋਟੇ ਹਵਾ ਦਿਖਾਉਂਦੇ ਨੇ, ਨਾਰਾਜ਼ ਨਿਰਾਸ਼ ਨੇ, ਉਹਨਾਂ ਨੂੰ ਦਬਕੇ ਨਾਲ ਮਨਾਓ, ਕਿ ਭੱਜ ਸਕਦੇ ਨਹੀਂ ਕਿਤੇ। ਬਿਲਕੁਲ, ਇੰਨਾ ਦਮ ਹੈ ਨਹੀਂ, ਇੰਨੇ ਜੋਗੇ ਹੈ ਨਹੀਂ। ਅਸ਼ਵਨੀ ਸ਼ਰਮਾ ਨੂੰ 2 ਵਾਰ ਪ੍ਰਧਾਨ ਬਣਾਇਆ ਤੇ ਚੋਣਾਂ ਛਾਲ ਕੀ ਹੈ ਜੀ, ਬੀਜੇਪੀ ਕਹਿੰਦੇ ਦੇਖ ਲਵੇ, ਇਸ ਲਈ ਬੋਲ ਹੋ ਵੀ ਨਹੀਂ ਸਕਦਾ। ਸੋ ਇਸ ਲਈ ਗਜੇਂਦਰ ਸ਼ੇਖਾਵਤ ਦੀ ਡਿਊਟੀ ਰਹੀ ਕਿ ਰੁੱਸਿਆਂ ਨੂੰ, ਟੁੱਟਿਆਂ ਨੂੰ, ਜੇ ਕੋਈ ਹਵਾ ਕਰਦਾ ਉਹਨੂੰ ਦਬਕੇ ਨਾਲ, ਪਿਆਰ ਨਾਲ ਥਾਪੜਾ ਦੇ ਕੇ ਜਿਵੇਂ ਸਮਝਾਉਣਾ ਸਮਝਾ ਲਓ, ਇਹ ਤੁਹਾਡੀ ਜ਼ਿੰਮੇਵਾਰੀ ਹੈ ਜੀ। ਪਰ ਇੱਧਰ ਕਹਿੰਦੇ ਕਿ ਸੁਨੀਲ ਜਾਖੜ ਦੇ ਮਾਮਲੇ 'ਚ ਇਹ ਫਿਕਰ ਜ਼ਰੂਰ ਹੈ ਕਿ ਕਿਤੇ ਇਹ ਨਾ ਹੋਵੇ ਕਿ ਸੁਨੀਲ ਜਾਖੜ ਕਾਂਗਰਸੀ ਕੈਡਰ ਲੱਭੀ ਜਾਵੇ ਤੇ ਬੀਜੇਪੀ ਵਾਲਾ ਕੈਡਰ ਜਿਹੜਾ ਮਾੜਾ ਮੋਟਾ ਉਹ ਵੀ ਨਾਲ ਨਾ ਆਵੇ। ਇਹ ਫਿਕਰ ਹੈਗਾ। ਇਸ ਫਿਕਰ ਦੇ ਵਿੱਚੋਂ ਸੁਨੀਲ ਜਾਖੜ ਨੂੰ ਇੱਕ ਫਿਕਰ ਹੈ ਪ੍ਰਵੀਨ ਜੀ, ਕਿ ਮੇਰੇ ਨਾਲ ਜਾਖੜ ਵਾਲੀ ਨਾ ਹੋਵੇ। ਠੀਕ ਹੈ, ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਤੇ ਮੈਨੂੰ ਮੁਫਤ 'ਚ ਬਲੀ ਦਾ ਬੱਕਰਾ, ਬਿਨਾਂ ਗੁਨਾਹ ਤੋਂ ਮੇਰੀ ਪ੍ਰਧਾਨਗੀ ਲੈ ਲਈ ਜੀ ਹੈ। ਤੇ ਕਹਿੰਦੇ ਜੀ 43 MLA ਕਹਿੰਦੇ ਨੇ ਕਿ ਸਾਡਾ ਮੁੱਖ ਮੰਤਰੀ ਸੁਨੀਲ ਜਾਖੜ, ਰਾਹੁਲ ਗਾਂਧੀ ਕਹਿੰਦੇ ਸੁਨੀਲ ਜਾਖੜ, ਤੇ ਬਾਅਦ ਚੋਂ ਪਰਚੀ ਨਿਕਲਦੀ ਹੈ ਚਰਨਜੀਤ ਚੰਨੀ ਦੀ, ਕਿਤੇ ਉਹ ਨਾ ਹੋ ਜਾਵੇ ਮੇਰੇ ਨਾਲ ਮੁੜ ਕੇ ਜੀ। ਸੋ ਇਹ ਫਿਕਰ ਜ਼ਰੂਰ ਜਾਖੜ ਨੂੰ ਹੈਗਾ। ਪਰ ਅੱਜ ਦੀ ਤਰੀਕ 'ਚ ਇਹ ਸਮੇਂ ਤੱਕ ਇਹ ਤੈਅ ਆ ਕਿ ਜੇ ਭਲਕ ਨੂੰ 2 ਦਿਨਾਂ ਨੂੰ, ਕਿਉਂਕਿ 3-4 ਗੁਜਰਾਤ ਦਾ ਵੀ ਬਦਲਣਾ ਇਹਨਾਂ ਨੇ, ਤੇਲੰਗਾਨਾ ਦਾ ਵੀ ਬਦਲਣਾ ਹੈ ਨਾ, 3-4 ਸੂਬਿਆਂ ਦੇ ਵਿੱਚ ਝਾਰਖੰਡ ਦਾ ਵੀ ਬਦਲਣਾ ਹੈ ਨਾ, ਇਸੇ ਤਰ੍ਹਾਂ ਮੱਧ ਪ੍ਰਦੇਸ਼ ਦਾ ਵੀ ਬਦਲਣਾ ਹੈ। ਪੰਜਾਬ, ਮੱਧ ਪ੍ਰਦੇਸ਼, ਝਾਰਖੰਡ, ਤੇਲੰਗਾਨਾ, ਕਰਨਾਟਕਾ ਤੇ ਗੁਜਰਾਤ, ਇਹਨਾਂ 6 ਸੂਬਿਆਂ ਨੂੰ ਨਵਾਂ ਬੀਜੇਪੀ ਨੇ ਸੂਬੇ ਪ੍ਰਧਾਨ ਦੇਣੇ ਨੇ। ਉਹਨਾਂ 'ਚ ਪੰਜਾਬ ਦੇ ਵਿੱਚੋਂ ਸੁਨੀਲ ਜਾਖੜ ਅੱਜ ਦੀ ਤਰੀਕ 'ਚ ਤੈਅ ਆ, ਚਾਹੇ ਗਿਆਨੀ ਫਿਰ ਰਹੇ ਨੇ, ਚਾਹੇ ਚੁੱਗ ਫਿਰ ਰਹੇ ਨੇ, ਚਾਹੇ ਗਰੇਵਾਲ ਫਿਰ ਰਿਹਾ, ਚਾਹੇ ਅਸ਼ਵਨੀ ਸ਼ਰਮਾ ਦੁਬਾਰਾ ਸੋਚਦੇ ਸੀ, ਪਰ ਸੁਨੀਲ ਜਾਖੜ ਦਾ ਨਾਮ ਫਿਲਹਾਲ ਤੈਅ ਆ। ਪਰ ਜਦੋਂ ਤੱਕ ਬਣਦਾ ਨਹੀਂ ਤਦ ਤੱਕ ਲੋਕਾਂ ਨਾਲੋਂ ਜ਼ਿਆਦਾ, ਭਾਜਪਾ ਨਾਲੋਂ ਜ਼ਿਆਦਾ ਜਾਖੜ ਨੂੰ ਫਿਕਰ ਹੈ। ਜੀ ਬਿਲਕੁਲ, ਜਾਖੜ ਸਾਹਿਬ ਨੂੰ ਤਾਂ ਫਿਕਰ ਹੋਣਾ ਹੀ ਹੋਣਾ। ਪਰ ਖੈਰ ਹੋਈ ਵੀ ਜਿਵੇਂ ਤੁਸੀਂ ਦੱਸਦੇ ਆ ਬੜੀ ਮਾੜੀ ਆ। ਉਵੇਂ ਰੌਲਾ ਸ਼ਰਮਾ ਜੀ ਇੱਕ ਇਹ ਵੀ ਪੈ ਜਾਂਦਾ ਨਾ ਕਿ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹ, ਜਿਵੇਂ ਤੁਸੀਂ ਕਾਂਗਰਸ ਤੇ ਬੀਜੇਪੀ ਦਾ ਜ਼ਿਕਰ ਕੀਤਾ, ਇਹ ਬਿਲਕੁਲ ਇਵੇਂ ਹੀ ਹੈ। ਪਤਾ ਕੋਈ ਨਹੀਂ ਕਿਹੜੇ ਧੜੇ ਨੇ ਕਿੱਧਰ ਨੂੰ ਮੂੰਹ ਕਰ ਲੈਣਾ। ਜਿਵੇਂ ਤੁਸੀਂ ਪੰਜਾਬ ਦੇ ਵਿੱਚ ਬੀਜੇਪੀ ਦੇ ਵੱਖ-ਵੱਖ ਧੜਿਆਂ ਦਾ ਹਾਲ ਦੱਸ ਕੇ ਹਟੇ ਆ, ਉਵੇਂ ਪਤਾ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੇਸ਼ੱਕ ਇਹਨਾਂ ਨੇ ਅੱਧੀ ਕਾਂਗਰਸ ਤੇ ਜੁਆਇਨ ਤਾਂ ਕਰਾ ਲਏ ਆ, ਪਰ ਕੀ ਆਪਦੇ ਬੰਦੇ ਪੁਰਾਣੇ ਜਿਹੜੇ ਲੋਕਾਂ ਤੋਂ ਗਾਲਾਂ ਖਾਂਦੇ ਰਹੇ ਆ, ਜਿਹੜੇ ਲੋਕਾਂ ਤੋਂ ਇੱਕ ਪਾਸੇ ਹੁਣ ਜਾਖੜਾ ਦੇਖ ਲਓ ਤੁਸੀਂ, ਗਊ ਰੱਖਿਆ ਦੇ ਨਾਮ ਤੇ ਜਾਂ ਹੋਰ ਨੋਟਬੰਦੀ ਉੱਤੇ ਖੁੱਲ ਕੇ ਬੋਲਦੇ ਰਹੇ, ਅੱਜ ਉਹ ਤਾਂ ਪ੍ਰਧਾਨ ਬਣ ਜਾਣਗੇ ਜਾਂ ਕੱਲ ਨੂੰ ਬਣ ਜਾਣਗੇ। ਤੇ ਜਹਾਜ਼ ਰਫੇਲ ਜਹਾਜ਼ ਕਾਗਜ਼ ਦਾ ਉਡਾ ਕੇ ਪ੍ਰੈਸ ਕਾਨਫਰੰਸ ਦਿਖਾਇਆ ਸੀ ਬਿਲਕੁਲ, ਹਾਂਜੀ। ਤੇ ਦੂਜੇ ਪਾਸੇ ਜਿਹੜੇ ਕਿਸਾਨੀ ਅੰਦੋਲਨ ਤੱਕ ਲੋਕਾਂ ਤੋਂ ਜੁੱਤੀਆਂ ਖਾਈ ਗਏ ਤੇ ਇਹਦੇ ਨਾਲ ਨੋਟਬੰਦੀ, GST ਤੇ ਸਰਕਾਰ ਨੂੰ ਡਿਫੈਂਡ ਕਰੀ ਗਏ, ਉਹ ਵਿਚਾਰੇ ਕੁਰਸੀਆਂ ਤੇ ਸਟੇਜ ਤੇ ਪਹਿਲੀ ਕਤਾਰ 'ਚ ਵੀ ਨਹੀਂ, ਦੂਜੀ ਤੀਜੀ ਕਤਾਰ 'ਚ ਪਰੇ, ਉਹਨਾਂ ਦੇ ਅਖਬਾਰ 'ਚ ਫੋਟੋ ਵੀ ਨਹੀਂ ਆਉਂਦੀ ਅੱਜ ਕੱਲ। ਸੋ ਦੇਖਦੇ ਆ ਸਮਾਂ ਕਿਹੜੇ ਪਾਸੇ ਨੂੰ ਕਰਵਟ ਲੈਂਦਾ। ਪਰ ਜਾਖੜ ਸਾਹਿਬ ਦੀ ਜਿਹੜੀ ਜੋ ਸੰਜੀਦਗੀ ਹੈ, ਜੋ ਲਿਆਕਤ ਹੈ, ਉਹ ਪੰਜਾਬ ਦੇ 90% ਲੀਡਰਾਂ ਨਾਲੋਂ ਤਕਰੀਬਨ ਚੰਗੀ ਗਿਣੀ ਜਾਂਦੀ ਹੈ।